ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਜੂਨ 84 ਦਾ ਘੱਲੂਘਾਰਾ ਸਿੱਖ ਕੌਮ ਲਈ ਕਦੇ ਨਾ ਭੁੱਲਣ ਵਾਲਾ ਵਾਕਿਆ ਹੈ। ਇਸ ਘੱਲੂਘਾਰੇ ਤੋਂ ਬਾਅਦ ਜਿਨ੍ਹਾਂ ਅਣਖੀ ਸਿੱਖਾਂ ਨੇ ਆਪਣੇ ਵੱਡੇ ਅਹੁਦਿਆਂ ਨੂੰ ਤਿਆਗ ਕਰਕੇ ਸਰਕਾਰੀ ਜ਼ੁਲਮਾਂ ਦੇ ਖਿਲਾਫ ਪ੍ਰੋਟੈਸਟ ਕੀਤਾ, ਉਹਨਾਂ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ ਨਾਮ ਪ੍ਰਮੁੱਖ ਹੈ। ਉਹਨਾਂ ਨੇ ਇੱਕ ਉੱਚ IPS ਆਫੀਸਰ ਹੁੰਦਿਆਂ ਪ੍ਰੈਜ਼ੀਡੈਂਟ ਨੂੰ ਚਿੱਠੀ ਲਿਖ ਕੇ ਪ੍ਰੋਟੈਸਟ ਕੀਤਾ ਅਤੇ ਆਪਣੇ ਅਹੁਦੇ ਤੋਂ ਰਿਜ਼ਾਈਨ ਕੀਤਾ। ਉਹਨਾਂ ਦੇ ਇਸ ਕਦਮ ਨੂੰ ਸਰਕਾਰ ਨੇ ਦੇਸ਼ ਧਰੋਹ ਐਲਾਨਿਆ। ਕੁਝ ਮਹੀਨਿਆਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਲਗਭਗ 5 ਸਾਲ ਜੇਲ੍ਹ ਦੇ ਵਿੱਚ ਰੱਖ ਕੇ ਉਹਨਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਇਸ ਦੌਰਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਪਰਿਵਾਰ ਵੀ ਬਹੁਤ ਮੁਸ਼ਕਲਾਂ 'ਚ ਲੰਘਿਆ। ਮਾਨ ਸਾਹਿਬ ਜੀ ਦੇ ਜੇਲ੍ਹ ਦੇ ਵਿੱਚ ਬਿਤਾਏ ਦਿਨਾਂ ਦੌਰਾਨ ਇਹਨਾਂ ਦੇ ਪਰਿਵਾਰ ਨੇ ਕੀ ਅਸਰ ਕਬੂਲਿਆ, ਇਸ ਐਕਸਪੀਰੀਅੰਸ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਸਪੁੱਤਰੀ ਬੀਬੀ ਪਵਿੱਤ ਕੌਰ ਨੇ ਇੱਕ ਕਿਤਾਬ ਰਾਹੀਂ ਦੁਨੀਆ ਦੇ ਸਾਹਮਣੇ ਲਿਆਂਦਾ ਹੈ। ਕਿਤਾਬ ਦਾ ਨਾਮ ਹੈ ਸਟੋਲਨ ਈਅਰਸ ਮੈਮੋਰੀ ਆਫ ਸਰਦਾਰ ਸਿਮਰਨਜੀਤ ਸਿੰਘ ਮਾਨ's ਇੰਪ੍ਰਿਜ਼ਨਮੈਂਟ। ਇਹ ਕਿਤਾਬ ਪਿਛਲੇ ਦਿਨੀ ਦਿੱਲੀ ਦੇ ਵਿੱਚ ਰਿਲੀਜ਼ ਹੋਈ, ਜਿਸ ਸਮਾਗਮ ਵਿੱਚ ਪ੍ਰਸਿੱਧ ਕਾਨੂੰਨਦਾਨ ਰਾਮ ਜੇਠਮਲਾਨੀ, ਪ੍ਰਸਿੱਧ ਪੱਤਰਕਾਰ ਮਾਰਕ ਸਲੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ। ਅੱਜ ਅਸੀਂ ਇਸ ਕਿਤਾਬ ਸੰਬੰਧੀ ਕਿਤਾਬ ਦੀ ਲੇਖਕਾ ਬੀਬੀ ਪਵਿੱਤ ਕੌਰ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡਾ ਪੰਜਾਬ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ TV 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਭੈਣ ਜੀ, you're welcome। ਭੈਣ ਜੀ, ਜਿਸ ਤੁਸੀਂ ਪਹਿਲੀ ਵਾਰ ਰੂਬਰੂ ਹੋ, so can you tell us a little bit about yourself, a little bit about your background? Also ਤੁਹਾਨੂੰ ਇਸ ਕਿਤਾਬ ਜਿਹੜੀ ਤੁਸੀਂ ਲਿਖੀ ਹੈ, ਤੁਹਾਨੂੰ ਲਿਖਣ ਤੇ ਕਿਸ ਚੀਜ਼ ਨੇ ਇਨਸਪਾਇਰਡ ਕੀਤਾ, ਇਸ ਬਾਰੇ ਜਾਣਕਾਰੀ ਦਿਓ। ਹੁਣ ਮੈਂ 40 ਸਾਲਾਂ ਦੀ ਹੈ। ਇਹ ਮੈਂ ਕਿਤਾਬ ਲਿਖੀ ਸੀਗੀ ਜਦੋਂ ਮੈਂ ਹਜੇ ਸਕੂਲ 'ਚ ਹੀ ਸੀਗੀ, ਜਦੋਂ ਪਾਪਾ ਰਿਲੀਜ਼ ਹੀ ਹੋਏ ਸੀ ਜੇਲ੍ਹ 'ਚੋਂ। ਜੀ 12ਵੀਂ ਕਲਾਸ 'ਚ ਪੜ੍ਹਦੀ ਸੀ ਉਦੋਂ ਮੈਂ। ਮੇਰਾ ਖਿਆਲ ਉਦੋਂ ਜਦੋਂ ਲਿਖੀ ਸੀਗੀ, ਜਿਸ ਤਰ੍ਹਾਂ ਥੈਰੇਪੀ ਹੁੰਦੀ ਹੈ ਉਹਦੇ ਲਈ ਲਿਖੀ ਸੀ। ਫਿਰ ਕਾਫੀ ਸਾਲ ਪਈ ਰਹੀ ਇਸ ਤਰ੍ਹਾਂ ਹੀ। ਔਰ ਮੈਂ ਮਤਲਬ ਫਿਰ ਮੈਂ ਆਪਣਾ ਕਾਲਜ ਕੀਤਾ, ਫਿਰ ਸ਼ਾਦੀ ਹੋ ਗਈ। ਫਿਰ ਹੁਣ 3-4 ਸਾਲਾਂ ਪਹਿਲਾਂ ਹਾਂਜੀ ਰੈਂਡਮ ਹਾਊਸ ਪਬਲਿਸ਼ਿੰਗ ਹਾਊਸ ਹੈ ਜੋ ਕਾਫੀ ਮਸ਼ਹੂਰ ਹੈ ਜੀ, ਉਹਨਾਂ ਨੂੰ ਮੈਂ ਅਪਰੋਚ ਕੀਤਾ ਜੀ। ਉਹਨਾਂ ਨੇ ਮੈਨੂੰ ਕਮਿਸ਼ਨ ਕੀਤਾ ਵੀ ਤੁਸੀਂ ਇਹ ਕਿਤਾਬ ਜ਼ਰੂਰ ਲਿਖੋ। ਹਾਂਜੀ, ਫਿਰ ਮੈਂ ਫਿਰ ਤੋਂ ਸ਼ੁਰੂ ਕੀਤੀ ਉਹ ਸਾਰਾ, ਮਤਲਬ ਫਿਰ ਠੀਕ ਤਰ੍ਹਾਂ ਲਿਖਿਆ ਤੇ ਕੁਝ ਪਾਪਾ ਦੀਆਂ ਡਾਇਰੀਜ਼ ਲੱਭੀਆਂ। ਹਾਂਜੀ, ਜੋ ਜੇਲ੍ਹ 'ਚ ਲਿਖਦੇ ਸੀਗੇ ਤੇ ਉਹਨਾਂ ਦੀਆਂ ਚਿੱਠੀਆਂ ਜੋ ਸਾਡੇ ਕੋਲੇ ਫੈਮਿਲੀ ਕੋਲੇ ਪਈਆਂ ਸੀ, ਉਹ ਸਾਰੀਆਂ ਇਕੱਠੀਆਂ ਕਰਕੇ ਫਿਰ ਮੈਂ ਇੱਕ ਕਿਤਾਬ ਲਿਖੀ ਹੈ। ਜੀ ਜੀ ਭੈਣ ਜੀ, I would like to ask you a question। ਜਿਸ ਤੁਸੀਂ ਗੱਲ ਕੀਤੀ ਕਿ ਕਿਤਾਬ ਤੁਸੀਂ ਐਜ਼ ਅ ਥੈਰੇਪੀ ਸ਼ੁਰੂ ਕੀਤੀ ਸੀ, ਬਿਕੋਜ਼ whatever happened, like ਤੁਹਾਡੇ ਪਾਪਾ ਜੇਲ੍ਹ ਦੇ ਵਿੱਚ ਸੀਗੇ and probably you were with your family and you as a child probably you struggled a lot, so you used this book as a therapy. Did it really help you? I think it really helped me. ਜੀ ਮੇਰਾ ਖਿਆਲ ਇੰਨਾ ਮੁਸ਼ਕਿਲ ਸਮੇਂ ਸੀ ਸਾਡੇ ਸਾਰਿਆਂ ਲਈ। ਹਾਂਜੀ, ਤੇ ਇਹ ਲਿਖ ਕੇ ਮੇਰਾ ਖਿਆਲ ਥੋੜੀ ਪੇਨ ਨੂੰ ਐਕਸੈਪਟ ਕੀਤਾ ਹੈ। ਕਿਉਂਕਿ ਜਦੋਂ ਇਹ ਸਭ ਹੋ ਰਿਹਾ ਸੀਗਾ ਤਾਂ ਮੇਰੇ ਜੋ ਮਦਰ ਨੇ ਉਹਨਾਂ ਨੇ ਤੇ ਪਾਪਾ ਨੇ ਵੀ ਸਾਨੂੰ ਕਿਹਾ ਸੀ ਬੀ ਸਟਰੋਂਗ ਜੀ, ਤੇ ਅਸੀਂ ਸਿੱਖ ਹੈ ਤੇ ਕੁਝ ਵੀਕਨੈਸ ਨਹੀਂ ਦਿਖਾਣੀ। ਸੋ ਕਾਫੀ ਮੁਸ਼ਕਿਲ ਟਾਈਮ ਸੀ, ਪਰ ਅਸੀਂ ਬਿਨਾ ਮਤਲਬ ਬੈਂਡਿੰਗ ਓਵਰ ਜਾਂ ਇਸ ਤਰ੍ਹਾਂ ਕੱਢਿਆ ਸੀ। ਫਿਰ ਬਾਅਦ ਚੋਂ ਜਦੋਂ ਸਾਰਾ ਮੈਂ ਲਿਖਿਆ ਤਾਂ ਉਹ ਸਾਰਾ ਮੇਰਾ ਖਿਆਲ ਥੋੜੀ ਪੇਨ ਖਤਮ ਹੋਈ ਉਹ ਲਿਖ ਕੇ। ਹਾਂਜੀ। ਤੇ ਭੈਣ ਜੀ, I would like to ask ਕਿ ਜਿਸ ਤਰ੍ਹਾਂ ਜੂਨ 84 ਦੇ ਘੱਲੂਘਾਰੇ ਵੇਲੇ ਜਦੋਂ ਮਾਨ ਸਾਹਿਬ ਜੀ ਗ੍ਰਿਫਤਾਰ ਹੋਏ, ਤੁਸੀਂ ਕਿੰਨੇ ਕੁ ਸਾਲ ਦੇ ਸੀ ਅਤੇ ਆਪਣੇ ਬਚਪਨ ਦੀਆਂ ਇਸ ਨਾਲ ਸੰਬੰਧਿਤ ਕੁਝ ਯਾਦਾਂ ਵੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਜ਼ਰੂਰ ਕਰੋ। ਜਦੋਂ ਪਾਪਾ ਗ੍ਰਿਫਤਾਰ ਹੋਏ ਸੀ ਮੈਂ 10 ਸਾਲ ਦੀ ਸੀ ਜੀ, ਤੇ ਮੇਰੀ ਛੋਟੀ ਭੈਣ ਸਿਰਫ 4 ਸਾਲਾਂ ਦੀ ਸੀ ਤੇ ਵੀਰ ਜੀ 12 ਸਾਲਾਂ ਦੀ ਸੀ। ਹਾਂਜੀ, ਉਸ ਟਾਈਮ ਵੀਰ ਜੀ ਬੋਰਡਿੰਗ ਸਕੂਲ 'ਚ ਸੀ ਦੇਹਰਾਦੂਨ, ਪਰ ਉਹਨਾਂ ਤੋਂ ਉੱਥੇ ਰਿਹਾ ਨਹੀਂ ਗਿਆ, ਸੋ ਅਸੀਂ ਚੰਡੀਗੜ੍ਹ ਆ ਗਏ ਸੀ ਜੀ। ਜਦੋਂ ਪਾਪਾ ਨੇ ਅਸਤੀਫਾ ਦਿੱਤਾ ਸੀ ਬੰਬੇ 'ਚ ਸੀਗੇ, ਪਾਪਾ ਬੰਬੇ 'ਚ ਪੁਲਿਸ 'ਚ ਸੀ। ਹਾਂਜੀ, ਫਿਰ ਅਸੀਂ ਸਾਰੇ ਚੰਡੀਗੜ੍ਹ 'ਚ ਸੀਗੇ ਤੇ ਉਸ ਤੋਂ ਪਹਿਲਾਂ ਸਾਡੀ ਬਹੁਤ ਨੋਰਮਲ
ਖੁਸ਼ ਚਾਈਲਡਹੁੱਡ ਸੀਗੀ। ਪਰ ਜਿਸ ਤਰ੍ਹਾਂ ਹੀ ਇਹ ਹੋਇਆ, ਪਾਪਾ ਦੀ ਨੌਕਰੀ ਚਲੇ ਗਈ, ਫਿਰ ਪਾਪਾ ਅੰਡਰਗਰਾਉਂਡ ਸੀਗੇ ਥੋੜੀ ਦੇਰ, ਫਿਰ ਜਦੋਂ ਗ੍ਰਿਫਤਾਰ ਕੀਤਾ ਗਿਆ ਹਾਂਜੀ ਸਾਨੂੰ ਪਤਾ ਵੀ ਨਹੀਂ ਸੀਗਾ ਵੀ ਕਿੱਥੇ ਲੈ ਕੇ ਗਏ ਨੇ, ਹਾਂਜੀ ਕੀ ਹੋ ਰਿਹਾ। ਜੀ ਫਿਰ ਪਤਾ ਲੱਗਿਆ ਕਿ ਭਰਤਪੁਰ ਚ ਨੇ, ਹਾਂਜੀ ਰਾਜਸਥਾਨ ਚ। ਜੀ ਬਹੁਤ ਮੁਸ਼ਕਿਲ ਟਾਈਮ ਸੀ, ਜੀ ਕਾਫੀ ਔਖਾ ਸੀ। ਹਾਂਜੀ 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 ਤੇ ਭੈਣ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉਹਨਾਂ ਜਦੋਂ ਅਸਤੀਫਾ ਦਿੱਤਾ ਸੀਗਾ, ਅਮੀ ਉਸ ਵੇਲੇ ਯੂ ਓਨਲੀ ਟੋਲਡ ਅਸ ਕਿ ਵਾਟ ਫੈਮਿਲੀ ਵੈਂਟ ਥਰੂ, ਰਾਈਟ? ਐਂਡ ਆਲਸੋ ਉਹਨਾਂ ਨੇ ਹਾਂਜੀ। ਜਦੋਂ ਅਸਤੀਫਾ ਦਿੱਤਾ ਸੀ, ਉਹਨਾਂ ਨੇ ਕੰਪੇਅਰ ਕੀਤਾ ਸੀ ਗਿਆਨੀ ਜੈਲ ਸਿੰਘ ਐਂਡ ਇੰਦਰਾ ਗਾਂਧੀ ਨੂੰ ਕੰਪੇਅਰ ਟੂ ਜਨਰਲ ਡਾਇਰ। ਡੂ ਯੂ ਅਗਰੀ ਵਿਦ ਹਾਂਜੀ ਦੈਟ? ਹਾਂਜੀ, I think so. ਜੀ I agree with him because ਗਿਆਨੀ ਜੈਲ ਸਿੰਘ ਤਾਂ ਸਿੱਖ ਵੀ ਸੀਗੇ। ਜੀ And how could he order something like this to his own people? ਜੀ ਬਿਲਕੁਲ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ, ਉਹ ਇੱਕ ਸਿੱਖ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਫਿਰ ਵੀ ਇਸ ਤਰ੍ਹਾਂ ਕਿਸ ਤਰ੍ਹਾਂ ਕਰ ਦਿੱਤਾ। I agree with ਪਾਪਾ। ਹਾਂਜੀ 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 ਭੈਣ ਜੀ, ਆਲਸੋ ਲਾਈਕ ਤੁਸੀਂ ਟੌਪਿਕ ਟੱਚ ਕੀਤਾ ਕਿ ਜਿਸ ਵੇਲੇ ਮੁੰਬਈ ਦੇ ਵਿੱਚ ਸੀਗੇ ਉਸ ਵੇਲੇ ਵੈਨ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਅਸਤੀਫਾ ਦਿੱਤਾ ਸੀਗਾ, ਵਾਟ ਐਗਜ਼ੈਕਟਲੀ ਫੈਮਿਲੀ ਵੈਂਟ ਥਰੂ? ਉੱਥੇ ਵੀ ਤੁਹਾਨੂੰ ਸਟਰਗਲ ਕਰਨਾ ਪਿਆ ਸੀ ਮੁੰਬਈ ਦੇ ਵਿੱਚ ਐਟ ਦੈਟ ਟਾਈਮ? ਜਦੋਂ ਪਾਪਾ ਨੇ ਅਸਤੀਫਾ ਦਿੱਤਾ ਤਾਂ ਉਹ ਥੋੜੇ ਦਿਨਾਂ ਬਾਅਦ ਅੰਡਰਗਰਾਉਂਡ ਚਲੇ ਗਏ। ਜੀ ਉਸ ਤੋਂ ਬਾਅਦ ਤੇ ਗਵਰਨਮੈਂਟ ਨੇ ਪਾਪਾ ਨੂੰ ਡਿਸਮਿਸ ਕਰਤਾ ਸਰਵਿਸ ਤੋਂ। ਜੀ ਜਿਸ ਤਰ੍ਹਾਂ ਹੀ ਇਹ ਸਭ ਹੋਇਆ ਤਾਂ ਸਾਡੇ ਫਲੈਟ, ਅਸੀਂ ਉੱਥੇ ਫਲੈਟ 'ਚ ਰਹਿੰਦੇ ਸੀ, ਗਵਰਨਮੈਂਟ ਫਲੈਟ 'ਚ। ਹਾਂਜੀ ਪਹਿਲਾਂ ਬਿਜਲੀ ਬੰਦ ਕਰਤੀ, ਫਿਰ ਪਾਣੀ ਬੰਦ ਹੋਣ ਲੱਗ ਪਿਆ, ਫਿਰ ਸਾਨੂੰ ਸਾਡੇ ਫਰੈਂਡਸ ਕੋਲੇ ਜਾਣਾ ਪਿਆ। ਹਾਂਜੀ ਤੇ ਸਾਰਾ ਟਾਈਮ ਸਾਡੇ ਪਿੱਛੇ CID ਰਹਿੰਦੀ ਸੀਗੀ। ਜੀ ਜਦੋਂ ਮੈਂ ਸਕੂਲ ਵੀ ਜਾਂਦੀ ਸੀਗੀ, ਪੈਦਲ ਸਕੂਲ ਜਾਂਦੀ ਸੀਗੀ, ਘਰ ਦੇ ਨੇੜੇ ਹੀ ਸੀ ਸਾਡਾ ਸਕੂਲ, ਪਿੱਛੇ ਪਿੱਛੇ ਆਉਂਦੇ ਸੀਗੇ ਸਾਰੇ ਹਾਂਜੀ। ਕਿਤੇ ਪਿੱਛੇ ਪਿੱਛੇ। ਹਾਂਜੀ ਜੀ ਜੀ ਤੇ ਇੱਕ ਦਿਨ ਘਰ ਦੇ ਅੰਦਰ ਦੀ ਆ ਗਏ, ਕਿਚਨ ਦੀਆਂ ਅਲਮਾਰੀਆਂ ਖੋਲ ਕੇ ਦੇਖਣ ਲੱਗ ਪਏ ਵੀ ਇੱਥੇ ਤਾਂ ਨਹੀਂ ਲੁਕੇ ਹੋਏ ਪਾਪਾ। ਹਾਂਜੀ ਤੇ ਮੇਰਾ ਖਿਆਲ ਮਾਮਾ ਉਦੋਂ ਤੱਕ ਕਾਫੀ ਤੰਗ ਆ ਗਏ ਸੀ। ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਵੀ ਦਰਾਜ ਖੋਲੋ, ਇੱਥੇ ਵੀ ਦੇਖੋ ਜੇ ਕੋਈ ਹੈ ਜਾਂ। ਬਿਲਕੁਲ ਜੀ ਜੀ ਜਾਂ ਆਈ ਮੀਨ ਲਾਈਕ ਫਿਰ ਅਸੀਂ ਉੱਥੋਂ ਪੈਕ ਅਪ ਕਰਕੇ ਵਾਪਸ ਆ ਗਏ ਸੀ। ਹਾਂਜੀ ਹਾਂਜੀ ਪਹਿਲ ਜੀ, ਆਈ ਅੰਡਰਸਟੈਂਡ ਵਾਸ ਅ ਰੀਅਲੀ ਹੌਰਬਲ ਐਂਡ ਟੈਰਬਲ ਟਾਈਮ ਫॉर ਯੂ ਐਟ ਮੋਮੈਂਟ। ਭੈਣ ਜੀ, ਜਿਸ ਤੁਸੀਂ ਇਹ ਬੁੱਕ ਰਿਲੀਜ਼ ਕੀਤੀ ਹੈ ਐਂਡ ਪਬਲਿਸ਼ ਕੀਤੀ ਹੈ, ਇਸ ਬੁੱਕ ਦਾ ਜੋ ਤੁਸੀਂ ਨਾਮ ਰੱਖਿਆ ਸਟੋਲਨ ਈਅਰਸ, ਤੁਸੀਂ ਇਸ ਨਾਮ ਨੂੰ ਕਿਉਂ ਰੱਖਿਆ? ਕੈਨ ਯੂ ਟੈਲ ਅਸ ਅਬਾਊਟ ਦੈਟ? ਕਿ ਤੁਸੀਂ ਇਹ ਨਾਮ ਕਿਉਂ ਚੂਜ਼ ਕੀਤਾ ਬੁੱਕ ਦਾ? ਸਟੋਲਨ ਈਅਰਸ ਮੈਂ ਨਾਮ ਲਿਖਿਆ ਕਿਉਂਕਿ ਸਾਡੀ ਜ਼ਿੰਦਗੀ ਤੋਂ ਤਾਂ ਪਾਪਾ ਨੂੰ ਸਟੀਲ ਹੀ ਕਰ ਲਿਆ ਸੀ ਗਵਰਨਮੈਂਟ ਨੇ। ਜੀ ਤੇ ਮੇਰਾ ਖਿਆਲ ਬੱਚਿਆਂ ਲਈ ਦੋਨੋਂ ਪੇਰੈਂਟਸ ਹੋਣਾ ਬਹੁਤ ਜ਼ਰੂਰੀ ਹੈ। ਹਾਂਜੀ ਤੇ ਮੇਰੇ ਲਈ ਤਾਂ ਮੇਰੇ ਪਾਪਾ ਹਮੇਸ਼ਾ ਜਿਸ ਤਰ੍ਹਾਂ ਹੀਰੋ ਹੁੰਦੇ ਨੇ ਉਸ ਤਰ੍ਹਾਂ ਸੀਗੇ। ਹਾਂਜੀ ਤੇ ਜੋ 5 ਸਾਲ ਅਸੀਂ ਬਿਤਾਏ ਉਹਨਾਂ ਬਗੈਰ, ਫਰਮ ਛੋਟੇ ਬੱਚੇ ਟੂ ਟੀਨੇਜਰਸ, ਪੂਰੇ ਸਾਲ ਉਹ ਗਰੋਇੰਗ ਅਪ, ਇੰਪੋਰਟੈਂਟ ਗਰੋਇੰਗ ਅਪ ਇਅਰਸ ਜੋ ਚੋਰੀ ਹੋ ਗਏ ਸਾਡੇ ਤੋਂ। ਫਿਰ ਮੈਂ ਸੋਚਿਆ ਸਟੋਲਨ ਇਅਰਸ ਇਜ਼ ਦ ਰਾਈਟ ਨੇਮ। ਜੀ ਜੀ and also like you also give a very good cover to this book as well, which I believe ਕਿ ਤੁਹਾਡੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਪਿਕਚਰ ਹੈ। also we do see the I think bars in the back, like the jail ਦੀ ਜਿਹੜੀ bars ਹੁੰਦੀਆਂ ਉਹ ਵੀ ਨੇ। so we would recommend our ਦਰਸ਼ਕ ਜਿਹੜੇ ਉਹਨਾਂ ਨੇ ਜਾਣਨਾ ਚਾਹੁੰਦੇ ਨੇ ਇਸ book ਬਾਰੇ, you could go online and buy this book। and ਭੈਣ ਜਿਹੜੀ ਇਸ book ਰਿਲੀਜ਼ ਕੀਤੀ ਹੈ, ਤੁਸੀਂ ਇਸ ਕਿਤਾਬ ਦੇ ਵਿੱਚ 1989 ਦੀ ਪਾਰਲੀਮੈਂਟ ਚੋਣ ਦੌਰਾਨ ਜਦੋਂ ਕਿ ਮਾਨ ਸਾਹਿਬ ਤਰਨਤਾਰਨ ਸਾਹਿਬ ਤੋਂ ਜੇਲ੍ਹ ਦੇ ਵਿੱਚ ਬੈਠੇ ਹੀ ਉਮੀਦਵਾਰ ਸਨ, ਤੁਸੀਂ ਇਸ ਬਾਰੇ ਵੀ ਲਿਖਿਆ ਹੈ। ਉਹ ਕਿਹੋ ਜਿਹਾ ਐਕਸਪੀਰੀਅੰਸ ਸੀ? ਕੈਨ ਯੂ ਐਕਸਪਲੇਨ ਅਸ ਦੈਟ? ਉਦੋਂ ਮੈਂ ਕਾਫੀ ਕੈਂਪੇਨਿੰਗ ਕੀਤੀ ਸੀਗੀ ਆਪਣੇ ਭੂਆ ਜੀ ਨਾਲ ਤੇ ਮਾਮਾ ਤੇ ਬਾਪੂ ਜੀ, ਮੇਰੇ ਦਾਦਾ ਜੀ ਨਾਲ। ਜੀ ਉਹ ਮੇਰਾ ਖਿਆਲ ਸਮੇਂ ਕੁਝ ਅਲੱਗ ਸੀ। ਪਾਪਾ ਨੂੰ ਇੰਨੀ ਸਪੋਰਟ ਮਿਲੀ ਸੀ ਤਰਨਤਾਰਨ ਤੋਂ। ਹਾਂਜੀ ਵੀ ਉਹ ਮੇਰਾ ਖਿਆਲ ਲੋਕ ਇੰਨੇ ਤੰਗ ਆ ਗਏ ਸੀਗੇ ਜੀ ਗਵਰਨਮੈਂਟ ਦੀ ਟ੍ਰੀਟਮੈਂਟ ਜੀ ਤੋਂ। ਤੇ ਜਿਵੇਂ ਪਾਪਾ ਨੂੰ ਰੱਖਿਆ ਗਿਆ ਸੀ ਸੋਲਿਟਰੀ ਕਨਫਾਈਨਮੈਂਟ 'ਚ, ਕਾਫੀ ਟੌਰਚਰ ਕੀਤਾ ਸੀ 5 ਸਾਲ ਲਈ। ਮਤਲਬ ਇੱਕ ਸੈੱਲ ਦੇ ਅੰਦਰ ਜੋ 6 ਬਾਏ 10 ਦਾ ਸਾਈਜ਼ ਦਾ ਕਮਰਾ, ਉੱਥੇ ਬੰਦ ਕਰਕੇ ਰੱਖਿਆ ਹੋਇਆ ਸੀ। ਸੋ ਇਸ ਲਈ ਲੋਕ ਵੀ ਕਾਫੀ ਤੰਗ ਆ ਗਏ ਸੀ ਤੇ ਸਾਨੂੰ ਬਹੁਤ ਸਪੋਰਟ ਮਿਲੀ ਜੀ। ਐਂਡ ਬਹੁਤ ਚੰਗਾ ਲੱਗਿਆ ਸੀ ਉਦੋਂ ਜਿਸ ਤਰ੍ਹਾਂ ਲੋਕ ਕਹਿ ਰਹੇ ਸੀਗੇ। ਤੇ ਫਿਰ ਜਦੋਂ ਪਾਪਾ ਜਿੱਤੇ ਵੀ ਤਾਂ
4,60,000 ਵੋਟਸ ਨਾਲ ਜੋ ਇੰਡੀਆ 'ਚ ਰਿਕਾਰਡ ਸੀ, ਹਾਂਜੀ ਤਰਨਤਾਰਨ ਦੇ ਲੋਕਾਂ ਨੇ ਜਿਤਾ ਕੇ ਜੀ ਪਾਪਾ ਨੂੰ, ਮੇਰਾ ਖਿਆਲ ਉਹਨਾਂ ਨੇ ਪਾਪਾ ਦੀ ਜਾਨ ਬਚਾ ਲਈ ਸੀ ਉਸ ਟਾਈਮ ਤੇ। ਹਾਂਜੀ ਹਾਂਜੀ। ਤੇ ਭੈਣ ਜੀ ਜਿਸ ਤਰ੍ਹਾਂ ਮਾਨ ਸਾਹਿਬ ਜੀ ਦੀ ਜ਼ਿੰਦਗੀ ਦਾ ਸਿਆਸੀ ਪੱਖ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਉਹ ਦ੍ਰਿੜਤਾ ਦੇ ਨਾਲ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਨੇ। ਅਸੀਂ ਸਿਰਫ ਉਹਨਾਂ ਦੀ ਇੱਕ ਸਾਈਡ ਜਾਣਦੇ, ਜਿਸ ਤਰ੍ਹਾਂ ਉਹ ਹਮੇਸ਼ਾ ਖਾਲਿਸਤਾਨ ਦੀ ਗੱਲ ਕਰਦੇ ਨੇ ਐਂਡ ਕੜਕ ਖਿਆਲ ਆਉਂਦੇ ਨੇ, ਪਰ ਅਸੀਂ ਜਾਣਨਾ ਚਾਹਾਂਗੇ ਐਜ਼ ਅ ਫਾਦਰ ਉਹ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਸੀ, ਉਹਨਾਂ ਦੇ ਘਰ ਦੇ ਵਿੱਚ ਘਰੇਲੂ ਸ਼ਖਸੀਅਤ ਕਿਸ ਤਰ੍ਹਾਂ ਦੀ ਸੀਗੀ, ਇਸ ਬਾਰੇ ਵੀ ਆਪਣੇ ਕੁਝ ਐਕਸਪੀਰੀਅੰਸਿਸ ਸਾਡੇ ਦਰਸ਼ਕਾਂ ਨਾਲ ਸਾਂਝੇ ਜ਼ਰੂਰ ਕਰੋ। ਘਰ ਦੇ ਅੰਦਰ ਮੇਰੇ ਫਾਦਰ ਪਾਪਾ ਬਹੁਤ ਹੀ ਇਜ਼ ਵੈਰੀ ਜੈਂਟਲ ਜੀ ਤੇ ਉਹਨਾਂ ਦੀ ਇਮੇਜ ਮੇਰਾ ਖਿਆਲ ਕੁਛ ਹੈ ਤੇ ਉਹ ਆਪ ਮੇਰਾ ਖਿਆਲ ਮਤਲਬ ਹੀ ਬਿਲੀਵਸ ਇਨ ਵਾਟ ਹੀ ਬਿਲੀਵਸ ਇਨ, ਪਰ ਇੰਨੇ ਸਖਤ ਨਹੀਂ ਹੈ ਜਿਸ ਤਰ੍ਹਾਂ ਮੇਰਾ ਖਿਆਲ ਵਰਲਡ ਨੂੰ ਇੰਪ੍ਰੈਸ਼ਨ ਹੋ ਗਈ ਹੈ ਵੀ। ਜੀ He is liberal, he lets you believe in what you believe in, ਪਰ ਉਹ ਆਪਣੇ ਕਨਵਿਕਸ਼ਨ ਤੇ ਸਟਰੋਂਗ ਰਹਿੰਦੇ ਨੇ। ਹਾਂਜੀ ਤੇ ਮੇਰਾ ਖਿਆਲ ਜੋ ਉਹਨਾਂ ਨਾਲ ਬੀਤੀ ਹੈ, ਉਹਨਾਂ ਨੂੰ ਲੱਗਦਾ ਵੀ ਮਾਈਨੋਰਿਟੀਜ਼ ਨੂੰ ਚੰਗੀ ਤਰ੍ਹਾਂ ਟਰੀਟ ਨਹੀਂ ਕੀਤਾ ਜਾ ਰਿਹਾ। ਹਾਂਜੀ ਤੇ ਅਦਰਵਾਈਜ਼ ਘਰੇ ਤਾਂ ਉਹ ਬਹੁਤ ਜੈਂਟਲ ਤੇ ਲਵਿੰਗ ਫਾਦਰ ਨੇ। ਜੀ ਪਰ ਭੈਣ ਜੀ ਲਾਈਕ ਐਨੀ ਐਕਸਪੀਰੀਅੰਸ ਐਜ਼ ਅ ਚਾਈਲਡਹੁੱਡ, ਲਾਈਕ ਤੁਸੀਂ ਆਪਣਾ ਐਕਸਪੀਰੀਅੰਸ ਕੋਈ ਉਹਨਾਂ ਦੇ ਨਾਲ ਜਦੋਂ ਜੇਲ੍ਹ ਦੇ ਵਿੱਚ ਬੰਦ ਸੀਗੇ ਉਸ ਤੋਂ ਪਹਿਲਾਂ ਦੀਆਂ ਗੱਲਾਂ ਦੇ ਵਿੱਚੋਂ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਜਿਹੜੇ ਤੁਹਾਨੂੰ ਅੱਜ ਤੱਕ ਐਨੀ ਮੈਮਰੀ ਯਾਦ ਹੋਵੇ? ਇੱਕ ਵਾਰੀ ਜਦੋਂ ਅਸੀਂ ਭਾਗਲਪੁਰ ਉਹਨਾਂ ਨੂੰ ਮਿਲਣ ਗਏ ਸੀ ਤਾਂ ਉੱਥੇ ਕੋਰਟ ਰੂਮ ਦੇ ਅੰਦਰ ਮਿਲਣਾ ਪਿਆ ਸੀ ਜੀ ਤੇ ਜਦੋਂ ਅਸੀਂ ਬੈਠੇ ਹੋਏ ਸੀ ਤਾਂ ਪਾਪਾ ਨੂੰ ਲੈ ਕੇ ਆਏ ਤਾਂ ਉਹਨਾਂ ਦੇ ਹੱਥ ਵੀ ਬੰਨੇ ਹੋਏ ਸੀ ਚੇਨ ਨਾਲ ਤੇ ਪੈਰ ਵੀ। ਹਾਂਜੀ ਉਦੋਂ ਬਹੁਤ ਬੁਰਾ ਲੱਗਿਆ ਸੀ ਮੈਨੂੰ, ਇਹ ਮੈਮਰੀ ਕਦੀ ਨਹੀਂ ਮੈਂ ਭੁੱਲ ਸਕਦੀ। ਜਿਸ ਤਰ੍ਹਾਂ ਲੈ ਕੇ ਆਏ ਸੀ ਅੰਦਰ ਤੇ ਫਿਰ ਕੋਰਟ ਪ੍ਰੋਸੀਡਿੰਗ ਤੋਂ ਬਾਅਦ ਇੱਕਦਮ ਹੀ ਪੁਲਿਸ ਨੇ ਘੇਰ ਕੇ ਵਾਪਸ ਲੈਣ ਚਲੇ ਗਏ ਤੇ ਮੈਂ ਭੱਜ ਕੇ ਗਈ ਸੀ ਉਹਨਾਂ ਕੋਲੇ, ਹੱਥ ਫੜ ਲਿਆ ਮੈਂ ਵੀ। ਹਾਂਜੀ ਇੰਨੀ ਛੇਤੀ ਕਿਉਂ ਲੈ ਕੇ ਜਾ ਰਹੇ ਤੁਹਾਨੂੰ? ਜੀ ਫਿਰ ਉਹਨਾਂ ਨੇ ਇਹੀ ਕਿਹਾ ਸੀਗਾ ਬੀ ਸਟਰੋਂਗ, ਰੋਇਓ ਨਾ, ਹਾਂਜੀ ਮੈਂ ਬਿਲਕੁਲ ਠੀਕ ਹੈ। ਜੀ 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 ਫਿਰ ਇੱਕਦਮ ਹੀ ਚਲੇ ਗਏ। ਇਹ ਮੈਨੂੰ ਕਾਫੀ ਯਾਦ ਰਹਿੰਦੀ ਹੈ ਗੱਲ। ਜੀ ਬਿਲਕੁਲ ਭੈਣ ਜੀ, ਲਾਈਕ ਸਾਨੂੰ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਤੇ ਬਹੁਤ ਜ਼ਿਆਦਾ ਮਾਣ ਹੈ ਐਂਡ ਵੀ ਆਰ ਰੀਲੀ ਹੈਪੀ ਕਿ ਇੰਨੇ ਤਸੀਹੇ ਹੋਣ ਦੇ ਬਾਵਜੂਦ ਵੀ, ਇੰਨਾ ਟੋਰਚਰ ਹੋਣ ਦੇ ਬਾਵਜੂਦ ਵੀ ਹੀ ਸਟਿਲ ਸਟੈਂਡਿੰਗ ਸਟਰੋਂਗ ਐਂਡ ਵੀ ਰੀਅਲੀ ਅਪਰੀਸ਼ੀਏਟ, ਕਿਉਂਕਿ ਸਾਰੇ ਅਸੀਂ ਜਿਹੜੇ ਉਹਨਾਂ ਦੇ ਨਾਲ ਖੜੇ ਹੋਏ ਹਾਂ। ਭੈਣ ਜੀ ਆਈ ਵੁੱਡ ਲਾਈਕ ਟੂ ਆਸਕ, ਜਿਸ ਤੁਸੀਂ ਗੱਲ ਕੀਤੀ ਸੀਗੀ ਕਿ ਅਸੀਂ ਪਹਿਲਾਂ ਗੱਲ ਕੀਤੀ ਸੀ ਕਿਸ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਨੂੰ ਸਪੋਰਟ ਕਰਦੇ ਹੋ, ਤੁਸੀਂ ਵੀ ਕੀ ਖਾਲਿਸਤਾਨ ਨੂੰ ਸਪੋਰਟ ਕਰਦੇ ਹੋ? ਆਈ ਵੁੱਡ ਲਾਈਕ ਟੂ ਆਸਕ ਯੂ ਦੈਟ। ਆਲਸੋ ਜਿਸ ਤਰ੍ਹਾਂ ਸਾਨੂੰ ਪਤਾ ਕਿ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮਾਈਨੋਰਿਟੀਜ਼ ਨਾਲ ਕੀ ਹੋ ਰਿਹਾ ਹੈ ਐਂਡ ਦੈਨ what do you think about that? What's your opinion on that? ਮੈਂ ਬਿਲਕੁਲ ਵੀ ਪੋਲੀਟੀਕਲ ਨਹੀਂ ਹੈ ਮੈਂ ਜੋ ਆਪਣੀ ਬੁੱਕ ਦੇ ਅੰਦਰ ਕਿਹਾ ਹੈ ਐਂਡ ਪੋਲੀਟੀਕਲ ਬੈਕਗ੍ਰਾਉਂਡ ਦਿੱਤਾ ਹੈ, ਆਪਣੇ ਪਾਪਾ ਦੀ ਵਿਊਜ਼ ਦਿੱਤੀਆਂ ਨੇ, ਉਹ ਸਾਰਾ ਇਹ ਸਮਝਾਉਣ ਨੂੰ ਵੀ ਪਾਪਾ ਕਿੱਥੋਂ ਆ ਰਹੇ ਨੇ, ਕੀ ਕਹਿ ਰਹੇ ਨੇ, ਕਿਉਂ ਇਹ ਕਹਿ ਰਹੇ ਨੇ, ਇਸ ਲਈ ਕੀਤਾ ਹੈ ਜੀ। ਤੇ ਮੈਨੂੰ ਲੱਗਦਾ ਹੈ ਵੀ ਮਾਈਨੋਰਿਟੀਜ਼ ਨੂੰ ਠੀਕ ਨਹੀਂ ਟਰੀਟ ਕੀਤਾ ਜਾ ਰਿਹਾ ਔਰ ਗਿਆ। ਜੀ ਜੀ and I am a great admirer of my father. ਹਾਂਜੀ There is nothing like having a secular country where everybody, but if people are not respected and given their due, ਫਿਰ ਇਹੋ ਜਿਹੇ ਡਿਮਾਂਡ ਜ਼ਰੂਰ ਆਉਣਗੇ and ਲੋਕ ਜ਼ਰੂਰ ਕਹਿਣਗੇ। But for myself, I am not political at all. I'm just a housewife with ਹਾਂਜੀ। ਜੀ ਜੀ ਵੀ ਅੰਡਰਸਟੈਂਡ ਭੈਣ ਜੀ। ਪਰ ਐਨੀਵੇਜ਼ ਭੈਣ ਜੀ, ਜਿਸ ਤਰ੍ਹਾਂ ਤੁਸੀਂ ਇਸ ਕਿਤਾਬ ਦੇ ਵਿੱਚ ਉਸ ਦੌਰ ਦੇ ਸਿੱਖ ਸੰਘਰਸ਼ ਵਿੱਚ ਜਿਹੜੇ ਸਫ਼ਰ ਕਰਦੇ ਸੀ ਲੋਕਾਂ ਨੇ ਜਾਂ ਮਾਰੇ ਗਏ ਸੀਗੇ ਉਹਨਾਂ ਨੂੰ ਤੁਸੀਂ ਡੈਡੀਕੇਟ ਕੀਤੀ ਹੈ ਰਾਈਟ, ਤੁਸੀਂ ਕੀ ਸਮਝਦੇ ਹੋ ਕਿ ਕਿੰਨਾ ਕੁ ਇਸ ਪੀਰੀਅਡ ਦੇ ਵਿੱਚ ਨੁਕਸਾਨ ਹੋਇਆ ਸੀ ਜਾਂ ਸਫਰਿੰਗ ਹੋਈ ਸੀ ਤੁਹਾਡੇ ਖਿਆਲ ਦੇ ਨਾਲ? ਬਹੁਤ ਜ਼ਿਆਦਾ, ਇੰਨੀ ਸਫਰਿੰਗ ਜੋ ਹਜੇ ਤੱਕ ਹੀਲ ਨਹੀਂ ਹੋਈ। ਹੁਣ 30 ਸਾਲ ਹੋ ਗਏ ਨੇ ਜੀ ਆਪਰੇਸ਼ਨ ਸਟਾਰਟ ਹੋ, ਪਰ ਹਜੇ ਵੀ ਨਾ ਉਹ ਐਡਰੈਸ ਕੀਤੇ ਗਏ ਨੇ, ਨਾ ਅਪੋਲੋਜੀਜ਼ ਕੀਤੀਆਂ। ਤਾਂ ਆਈ ਥਿੰਕ ਦ ਸਫਰਿੰਗ ਹੈਜ਼ ਬੀਨ ਵੈਰੀ ਗ੍ਰੇਟ ਐਂਡ ਜੋ ਸਾਡੇ ਨਾਲ ਹੋਇਆ
ਸਾਡੇ ਤੋਂ ਕਈ ਜ਼ਿਆਦਾ ਗੁਨਾਹ ਹੋਰ ਲੋਕਾਂ ਨਾਲ ਹੋਇਆ। ਹਾਂਜੀ ਫੈਮਿਲੀਜ਼ ਤੋਂ ਆਪਣੀ ਫੈਮਿਲੀਜ਼ ਨੂੰ ਟਾਇਰਾਂ ਦੇ ਅੰਦਰ ਸਾੜਤਾ, ਕਿੰਨਾ ਕੁਝ ਹੋਇਆ ਲੋਕਾਂ ਨਾਲ, ਸਾਡੇ ਤੋਂ ਕਈ ਗੁਣਾ ਜ਼ਿਆਦਾ। ਸੋ ਆਈ ਹੈਵ ਡੈਡੀਕੇਟਡ ਇਟ ਟੂ ਆਲ ਦੋਜ਼ ਪੀਪਲ ਵੀ ਜਿਨ੍ਹਾਂ ਨਾਲ ਕੁਝ ਹੋਇਆ ਉਹ ਜ਼ਰੂਰ ਲਿਖਣ ਤਾਂ ਕਿ ਡਾਕੂਮੈਂਟ ਹੋਏ। ਜੀ ਬਿਲਕੁਲ। ਜੇ ਕੋਈ ਸੁਣੇ ਨਾ ਸੁਣੇ ਪਰ ਸਿੱਖ ਹਿਸਟਰੀ ਲਈ ਤਾਂ ਡਾਕੂਮੈਂਟ ਹੋਏ ਵੀ ਸਾਡੇ ਨਾਲ ਹੋਇਆ ਕੀ। ਬਿਨਾਂ ਡਰਨ ਤੋਂ ਲਿਖਣਾ ਚਾਹੀਦਾ ਸਾਰਿਆਂ ਨੂੰ, ਕਿਉਂਕਿ ਇੱਕ ਵਾਰੀ ਜੋ ਚੀਜ਼ ਲਿਖੀ ਗਈ ਉਹ ਰਿਕਾਰਡ ਬਣ ਜਾਂਦੀ ਹੈ। ਹਾਂਜੀ ਆਈ ਥਿੰਕ ਇੰਨਾ ਬੁਰਾ ਹੋਇਆ, ਜ਼ਰੂਰ ਸਾਰਿਆਂ ਨੂੰ ਆਪਣੀ ਕਹਾਣੀ ਦੱਸਣੀ ਚਾਹੀਦੀ ਹੈ। ਜੀ ਤੇ ਭੈਣ ਜੀ, ਜਿਸ ਤਰ੍ਹਾਂ ਹੁਣ ਪੰਜਾਬ ਦੀ ਜਵਾਨੀ ਜਿਸ ਤਰ੍ਹਾਂ ਨਸ਼ਿਆਂ ਦਾ ਸ਼ਿਕਾਰ ਹੈ, ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਕ੍ਰਾਈਮ ਹੈ, ਜਵਾਨੀ ਜਿਹੜੀ ਹੈ ਸਾਡੀ ਪੰਜਾਬ ਦੀ ਉਹ ਡਾਇਰੈਕਸ਼ਨਲੈਸ ਹੋ ਰਹੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਘੱਲੂਘਾਰਾ 84 ਅਤੇ ਉਸ ਦੇ ਬਾਅਦ ਦੇ ਡੈਕੇਡਸ ਵਿੱਚ ਹੋਏ ਭਾਰੀ ਜ਼ੁਲਮ ਇਸ ਲਈ ਜ਼ਿੰਮੇਵਾਰ ਹਨ ਅਤੇ ਸਰਕਾਰੀ ਨੀਤੀਆਂ ਇਸ ਨੂੰ ਬੜਾਵਾ ਦੇ ਰਹੀਆਂ ਹਨ? ਹੁਣ ਕਾਫੀ ਇੱਥੇ ਡਰੱਗਸ ਹੋ ਰਹੀ ਹੈ, ਅਨਐਮਪਲੋਇਮੈਂਟ ਹੋ ਰਹੀ ਹੈ। ਮੈਂ ਆਪਣੀ ਕਿਤਾਬ 'ਚ ਵੀ ਅਖੀਰ 'ਚ ਇਹਦੇ ਬਾਰੇ ਲਿਖਿਆ ਹੈ ਜੀ ਮਾਹੌਲ ਖਰਾਬ ਹੁੰਦਾ ਜਾ ਰਿਹਾ। ਪਹਿਲਾਂ ਪੰਜਾਬ ਨੂੰ ਸਟੇਟ ਆਫ ਮਿਲਕ ਐਂਡ ਹਨੀ ਕਹਿੰਦੇ ਸੀ। ਹਾਂਜੀ ਹੁਣ ਉਹ ਸਾਰਾ ਬਿਲਕੁਲ ਕੁਝ ਨਹੀਂ ਰਹਿ ਗਿਆ ਇੱਥੇ। ਜਦੋਂ ਅਸੀਂ ਇਲੈਕਸ਼ਨ ਲਈ ਵੀ ਜਾਂਦੇ ਹਾਂ ਦੇਖਦੇ ਹਾਂ ਇੰਨੇ ਨੌਜਵਾਨ ਅਮਲੀ ਹੋਏ ਫਿਰਦੇ ਨੇ ਤੇ ਇੰਨਾ ਬੁਰਾ ਹਾਲ ਹੈ ਜੀ। ਬੱਚੇ ਲੀਵਿਆਂ ਦੇ ਅੰਦਰ ਘੁੰਮ ਰਹੇ ਨੇ ਨਾ ਕੁਝ। ਪਹਿਲਾਂ ਅਸੀਂ ਜਾਂਦੇ ਸੀ ਇੰਨਾ ਮਾੜਾ ਹਾਲ ਨਹੀਂ ਸੀ। ਜੀ ਹਾਂਜੀ ਭੈਣ ਜੀ, ਤੁਸੀਂ ਗੱਲ ਕੀਤੀ ਕਿ ਕਿਸ ਤਰ੍ਹਾਂ ਸਾਡੇ ਬੱਚੇ ਹੁਣ ਜਵਾਨੀ ਕਾਨ ਹੋ ਰਹੀ ਹੈ, ਕਿਸ ਤਰ੍ਹਾਂ ਨਸ਼ਿਆਂ ਦੇ ਵਿੱਚ ਜਾ ਰਹੇ ਐਂਡ ਇਟਸ ਰੀਅਲੀ ਬੈਡ ਇਨ ਪੰਜਾਬ ਰਾਈਟ ਨਾਓ। ਹੂ ਡੂ ਯੂ ਹੈਲਡ ਰਿਸਪਾਂਸਿਬਲ ਫॉर ਦਿਸ? ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕੌਣ ਹੈ? I don't know who is responsible for it, but it is the government's job to make sure that they take their steps to eradicate it. जी भैन जी, and भैन जी, let's go back to the book. Let's talk about your book. In book you also mentioned about like जिस तरह सर सिमरन ਸਿੰਘ ਮਾਨ ਜੀ ਕਾਫੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਜੀ ਦੇ close ਸੀਗੇ and how he was his followers, and also you mentioned something like you know what ਕਿ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਜੀ ਕਿਉਂਕਿ ਉਹ ਸੀਗੇ golden temple ਦੇ ਅੰਦਰ ਅਨੰਦਪੁਰ ਸਾਹਿਬ ਦੇ ਅੰਦਰ ਉਹ ਸੀਗੇ, that's the ਹਰਮੰਦਰ ਸਾਹਿਬ ਦੇ ਅੰਦਰ ਸੀਗੇ, ਤਾਂ that's the reason ਕਿ blue star happened, you know. Do you really agree with that? Well, it was an excuse for the government to attack the Golden Temple, and they found the excuse in Sant Jarnail Singh Pindrawale. जी ਉਹਨਾਂ ਨੂੰ ਬਾਹਰ ਕੱਢਣ ਲਈ ਇਹ ਸਾਰਾ ਕੁਝ ਉਹਨਾਂ ਨੇ ਕੀਤਾ। ਹਾਂਜੀ to give the Sikhs, I think it was more to give the Sikhs a shock and a blow. ਹਾਂਜੀ ਸੰਤ ਜੀ ਅੰਦਰ ਸੀਗੇ ਤੇ ਉਹਨਾਂ ਦੇ ਅਗੇਂਸਟ ਗਵਰਨਮੈਂਟ ਸੀਗੀ, ਸਿੱਖਾਂ ਦੇ ਅਗੇਂਸਟ ਗਵਰਨਮੈਂਟ ਸੀਗੀ ਤੇ ਇਸ ਕਾਰਨ ਮੇਰਾ ਖਿਆਲ ਉਹ ਸਭ ਹੋਇਆ। जी भैन जी, तो भैन जी because like we are going to read you, of course I'll buy and I'll read it, but like I would like to ask you like जिस तरह से गल कीती है, I know this book has more of like feelings about a daughter and a father love, and also you talked about a little about Sikh ਸੰਘਰਸ਼। ਹੋਰ ਇਸ book ਦੇ ਵਿੱਚ ਕੀ ਖਾਸ ਹੈ ਕਿ ਦਰਸ਼ਕ ਬਾਈ ਕਰਨ? ਇਸ book ਦੇ ਵਿੱਚ ਹੋਰ ਕੀ ਤੁਸੀਂ explain ਕੀਤਾ ਹੈ? What other aspect that you touched? I have just written a book about what it meant for us to go through those years and how we went through them. जी there is a historical background ਕਿਉਂਕਿ ਸਿੱਖਾਂ ਨੂੰ ਤਾਂ ਸਾਰੇ ਕਿਤੇ ਪਤਾ ਹੀ ਹੈ ਵੀ ਕੀ ਹੋਇਆ ਸੀ ਸਾਡੇ ਨਾਲ। of course ਮੈਂ ਇੱਕ ਤਾਂ ਇੰਗਲਿਸ਼ 'ਚ ਲਿਖੀ ਹੈ ਤਾਂ ਕਿ ਬਾਕੀ ਦੁਨੀਆ ਵੀ ਪੜ੍ਹੇ। ਹਾਂਜੀ ਤੇ ਜੋ ਮੈਂ ਵਿਊਜ਼ ਦਿੱਤੀਆਂ ਨੇ ਸਿਰਫ ਸਮਝਾਉਣ ਨੂੰ ਲੇਮੈਨ ਨੂੰ ਵੀ ਜਿਹਨੂੰ ਨਹੀਂ ਪਤਾ ਹੋਏ, ਜਿਵੇਂ ਜੇ ਕੋਈ ਸਿੱਖ ਨਾ ਹੋਏ ਉਂਝ ਹੀ ਕੋਈ ਪੜ੍ਹ ਰਿਹਾ ਹੋਏ, ਸਮਝਾਉਣ ਨੂੰ ਵੀ ਹੋਇਆ ਕੀ ਸੀ ਸਾਡੇ ਨਾਲ। ਜੀ ਤੇ ਭੈਣ ਜੀ in the future are you planning to write more books like this about Sikh ਸੰਘਰਸ਼ ਜਾਂ ਫਿਰ ਹੋਰ ਕੋਈ ਮੈਮਰੀਜ਼ ਦੇ ਬਾਰੇ ਤੁਹਾਡੀਆਂ? No, not at all, because I've written what I had to. And as I said before, I'm not political, so I will not be I don't think I'll be writing any more books.
ਓਕੇ ਤੇ ਭੈਣ ਜੀ ਜਿਸ ਤਰ੍ਹਾਂ ਤੁਸੀਂ ਵੀ ਇਸ ਜਨਰੇਸ਼ਨ ਦੇ ਯੂ ਸੈਡ ਕਿ ਜੋ 84 ਦਾ ਘੱਲੂਘਾਰਾ ਹੋਇਆ ਸੀ ਤੇ ਯੂ ਵਰ 11 years old ਅਸੀਂ ਵੀ ਇਸ ਜਨਰੇਸ਼ਨ ਦੇ ਵੀ ਡੋਨਟ ਨੋ ਵਾਟ ਹੈਪਨ ਐਟ that time but like a lot of people they suffered through that time and they ਅੱਜ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ ਐਂਡ ਕਾਫੀ ਸਾਰੇ ਸਾਡੇ ਬੱਚੇ ਨੇ ਚਾਹੇ ਉਹ ਇੰਡੀਆ ਦੇ ਵਿੱਚ ਹੋਣ ਅਮਰੀਕਾ ਦੇ ਵਿੱਚ ਹੋਣ ਸਿੱਖੀ ਤੋਂ ਦੂਰ ਜਾ ਰਹੇ ਨੇ ਐਂਡ ਆਲਸੋ ਲਾਈਕ ਜਿਸ ਤਰ੍ਹਾਂ ਤੁਸੀਂ ਆਪਣੇ ਪੈਰੈਂਟਸ ਦੇ ਕਲੋਜ਼ ਲਾਈਕ a lot of people are feeling ਕਿ ਉਹ ਆਪਣੇ ਪੈਰੈਂਟਸ ਦੇ ਕਲੋਜ਼ ਨਹੀਂ ਹਨ ਤੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ about like ਸਿੱਖ ਸੰਘਰਸ਼ ਐਂਡ ਕਿ ਕਿਸ ਤਰ੍ਹਾਂ ਸਾਨੂੰ ਆਪਣੇ ਮਾਂ-ਬਾਪ ਦੀ ਲਾਈਕ ਸੇਵਾ ਕਰਨੀ ਚਾਹੀਦੀ ਹੈ like what you did to your parents ਮੈਂ ਵੀ ਇਹ ਸਮਝਦੀ ਹੈ ਕਿ ਸਾਡੀ ਕੌਮੀਅਤ ਹੁਣ ਥੋੜੀ ਕਮਜ਼ੋਰ ਹੁੰਦੀ ਜਾ ਰਹੀ ਹੈ ਜੀ ਐਂਡ ਲੋਕ ਯੂ نو ਇਹਨੂੰ ਤਕੜੀ ਕਰਨ ਦੀ ਵੀ ਕਾਫੀ ਜ਼ਰੂਰਤ ਹੈ ਤੇ ਇਸ ਲਈ ਆਈ ਥਿੰਕ ਯੂ ਸ਼ੁੱਡ ਬੀ ਪ੍ਰਾਊਡ ਟੂ ਬੀ ਅ ਸਿੱਖ ਹਾਂਜੀ ਐਂਡ ਯੂ ਸ਼ੁੱਡ ਨੈਵਰ ਗਿਵ ਇਨ ਐਂਡ ਜੋ ਤੁਹਾਡੇ ਮਾਂ-ਬਾਪ ਤੁਹਾਡੇ ਲਈ ਕਰ ਸਕਦੇ ਆ ਹੈਗੇ ਆ ਉਹ ਕਦੀ ਭੁੱਲਣਾ ਨਹੀਂ ਚਾਹੀਦਾ ਬਿਲਕੁਲ ਐਂਡ ਜਿੰਨੀ ਸੇਵਾ ਉਹਨਾਂ ਨੇ ਤੁਹਾਡੇ ਲਈ ਕੀਤੀ ਹੈ when you are growing up it is your duty now to look after them ਹਾਂਜੀ and that is what Sikhism teaches you ਹਾਂਜੀ that's why it's important to stay within the fold ਹਾਂਜੀ be strong and never give in ਜੀ ਤੇ ਭੈਣ ਜੀ ਜਦੋਂ ਤੁਹਾਡੇ ਪੈਰੈਂਟਸ ਤੁਹਾਡੇ ਪਾਪਾ ਜੀ ਜੇਲ੍ਹ ਦੇ ਵਿੱਚ ਸੀਗੇ ਲਾਈਕ ਫॉर ਅ ਗਰਲ ਸੀਇੰਗ ਹਿਸ ਫਾਦਰ ਇਨ ਜੇਲ ਬਿਹਾਈਂਡ ਦ ਬਾਰਸ ਇਜ਼ ਰੀਅਲੀ ਹਾਰਡ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਇੱਕ ਬੱਚੇ ਨੂੰ ਆਪਣੇ ਪਿਓ ਨੂੰ ਆਪਣੇ ਫਾਦਰ ਨੂੰ ਆਪਣੇ ਡੈਡ ਨੂੰ ਬਿਹਾਈਂਡ ਦਾ ਬਾਰ ਦੇਖਣਾ ਜਾਂ ਫਿਰ ਉਹਨਾਂ ਦੇ ਟੋਰਚਰ ਹੁੰਦਾ ਦੇਖਣਾ ਤੁਸੀਂ ਟੋਰਚਰ ਦੇ ਬਾਰੇ ਵੀ ਥੋੜਾ ਬਹੁਤਾ ਲਿਖਿਆ ਬਟ ਨਾਟ ਟੂ ਮਚ ਆਈ ਅੰਡਰਸਟੈਂਡ ਕਿ ਸੈਂਟੀਮੈਂਟਲ ਫੀਲਿੰਗਸ ਹੋ ਜਾਂਦੀਆਂ ਭਾਬੀ ਯੂ ਡੋਨਟ ਵਾਂਟ ਟੂ ਸ਼ੇਅਰ ਟੂ ਮਚ ਅਬਾਊਟ ਇਟ ਪਰ ਜਿਸ ਤਰ੍ਹਾਂ ਤੁਸੀਂ ਉਸ ਵੇਲੇ ਦੇਖਿਆ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਕਿਹਾ ਕਿ ਬੱਚੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਇੱਕ ਸਿੱਖ ਹੋ ਤੁਸੀਂ ਇੱਕ ਸਟਰੋਂਗ ਪਰਸਨ ਹੋ ਜਿਹੜੇ ਅੱਜ ਦੇ ਬੱਚੇ ਬੜੀ ਛੇਤੀ ਗਿਵ ਅਪ ਕਰ ਦਿੰਦੇ ਨੇ ਜੇ ਅੱਜ ਦੇ ਬੱਚੇ ਜਿਹੜੇ ਸਿੱਖੀ ਤੋਂ ਐਜ਼ ਆਈ ਸੈਡ ਬਿਫੋਰ ਕਿ ਤੁਹਾਨੂੰ ਕਿਸ ਚੀਜ਼ ਨੇ ਇਨਸਪਾਇਰ ਕੀਤਾ ਤੁਹਾਨੂੰ ਤੁਹਾਡੇ ਅੰਦਰ ਕਿਸ ਤਰ੍ਹਾਂ ਦੀ ਫੀਲਿੰਗਸ ਆਉਂਦੀਆਂ ਸੀ ਉਸ ਵੇਲੇ when he told you ਕਿ ਤੁਸੀਂ ਸਿੱਖ ਹੋ ਤੁਸੀਂ you should never give up in your life that is my personal belief and it's very sad if people do give up and ਪਰ ਸਾਰਿਆਂ ਦੇ ਅਲੱਗ-ਅਲੱਗ ਸਰਕਮਸਟੈਂਸਸ ਹੁੰਦੀਆਂ ਨੇ ਐਂਡ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਪਰ ਮੇਰਾ ਖਿਆਲ ਜੇ ਆਪਣੇ ਅੰਦਰੋਂ ਸਟਰੋਂਗ ਰਹੋ ਤਾਂ ਫਿਰ ਇਟਸ ਈਜ਼ੀਅਰ ਹਾਂਜੀ मेरा ख्याल मेरे पापा ने खास करके सानू इन्नी स्ट्रेंथ दिती सी भी साडे तो ये टाइम निकल गया एंड that's all I can say ਹਾਂਜੀ ਜੀ ਥੈਂਕ ਯੂ ਸੋ ਮਚ ਭੈਣ ਜੀ ਦ ਥਿੰਗ ਇਜ਼ ਆਮ ਸੋ ਸੌਰੀ ਕਿ ਅਸੀਂ ਨਾਟ ਸਿਰਫ ਬੁੱਕ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਈਵਨ ਲਾਈਕ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਬਾਰੇ ਲਾਈਫ ਦੇ ਬਾਰੇ ਵੀ ਗੱਲ ਕਰ ਬਿਕਾਜ਼ ਵੀ ਆਰ ਰੀਅਲੀ ਹੈਪੀ ਕਿ ਤੁਸੀਂ ਸਾਡੇ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਐਂਡ ਵੀ ਹੈਵ ਅ ਲੋਟ ਆਫ ਕੁਐਸਚਨਸ ਫॉर ਹਿਮ ਬਿਕਾਜ਼ ਸਪੈਸ਼ਲੀ ਨਵੀਂ ਜਨਰੇਸ਼ਨ ਆ ਵੀ ਡੋਨਟ ਨੋ ਮਚ ਅਬਾਊਟ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਆਪ ਸਾਡੇ ਬਜ਼ੁਰਗਾਂ ਨੂੰ ਪਤਾ ਹੈ ਸੋ ਦੈਟਸ ਦ ਰੀਜ਼ਨ ਵੀ ਆਸਕਿੰਗ ਯੂ ਆਲ ਥੀਸ ਕੁਐਸਚਨਸ ਦੈਟ ਆਈ ਹੈਵ ਜਾਂ ਫਿਰ ਸਾਡੇ ਫੇਸਬੁੱਕ ਮੈਸੇजेस ਤੇ ਜਿਹੜੇ ਕੁਐਸਚਨਸ ਆਉਂਦੇ ਨੇ ਸੋ ਸੌਰੀ ਅਬਾਊਟ ਦੈਟ ਬਟ ਕਿਉਂਕਿ ਤੁਸੀਂ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ ਇਸ ਵੇਲੇ ਤੁਹਾਨੂੰ ਦੁਨੀਆ ਦੇ ਵਿੱਚ ਸਾਰੇ ਦਰਸ਼ਕ ਲਾਈਵ ਵੇਖ ਰਹੇ ਨੇ what else do you want to say about this book that we already ਅਸੀਂ ਤੁਹਾਨੂੰ ਜਿਹੜੀ ਚੀਜ਼ ਪੁੱਛਿਆ ਨਹੀਂ ਹਜੇ ਤੱਕ I want everyone to read this book ji and there has been a great demand to have it translated into Punjabi ਹਾਂਜੀ so that the older generation especially living abroad can also have access to it and read it ਹਾਂਜੀ ਉਸ ਲਈ ਪੂਰੀ ਕੋਸ਼ਿਸ਼ ਚੱਲ ਰਹੀ ਹੈ ਵੀ ਪੰਜਾਬੀ ਚ ਵੀ ਬਣੇ ਹਾਂਜੀ ਹਾਂਜੀ ਬਸ I would just like to thank everyone for their support ਜੀ ਜੀ ਵੈਲ ਭੈਣ ਜੀ ਅਗੇਨ ਕੰਗ੍ਰੈਚੁਲੇਸ਼ਨ ਕਿ ਤੁਹਾਡੀ ਬੁੱਕ ਰਿਲੀਜ਼ ਹੋਈ ਹੈ ਪਬਲਿਸ਼ ਹੋਈ ਹੈ ਐਂਡ ਦੈਨ ਅਗੇਨ ਯੂ ਆਰ ਵੈਰੀ ਫੋਰਚੂਨੇਟ ਤੁਸੀਂ ਬਹੁਤ ਲੱਕੀ ਹੋ ਕਿ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਸੁਪੁੱਤਰੀ ਹੋ ਐਂਡ ਦੈਨ ਵੀ ਸਾਰੇ ਅਸੀਂ ਤੁਹਾਡੇ ਨਾਲ ਆ ਤੁਹਾਡੀ ਬੁੱਕ ਨੂੰ ਬਾਈ ਕਰਾਂਗੇ ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਇਸ ਬੁੱਕ ਦੇ ਡਿਫਰੈਂਟ ਐਸਪੈਕਟ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਸਮਝਾਇਆ ਜਾਣਕਾਰੀ ਦਿੱਤਾ ਤੇ ਹੁਣ ਵਕਤ ਹੋ ਗਿਆ ਭੈਣ ਜੀ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਥੈਂਕ ਯੂ ਸੋ ਮਚ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ thank you you're welcome ਭੈਣ ਜੀ ਵਿਊਅਰਸ ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ ਮੰਡੇ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ